ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕਰਾਂਗੇ। ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਜਿਹੜਾ ਹੈਗਾ ਉਹਦੀਆਂ ਜਿਹੜੀਆਂ ਸੈਲੀਬ੍ਰੇਸ਼ਨਸ ਨੇ ਉਹ ਇਸ ਸਾਰੇ ਸਾਲ ਦੇ ਵਿੱਚ ਮਨਾਈਆਂ ਜਾਣੀਆਂ ਨੇ ਤੇ ਉਸੇ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀ ਇਹ ਗੱਲਬਾਤ ਹੈਗੀ ਹੈ ਅਸੀਂ ਕਰ ਰਹੇ ਹਾਂ, ਕਿਉਂਕਿ ਜਿਹੜੀ ਪਿਛਲੇ ਸਮੇਂ ਦੇ ਵਿੱਚ ਸਾਰੀ ਡਿਵੈਲਪਮੈਂਟ ਹੋਈ ਹੈਗੀ ਹੈ। ਕਿਵੇਂ ਮੋਦੀ ਸਰਕਾਰ ਵੱਲੋਂ ਜਿਹੜਾ ਕਰਤਾਰਪੁਰ ਲਾਂਘਾ ਹੈਗਾ ਉਹਨੂੰ ਗ੍ਰੀਨ ਸਿਗਨਲ ਦੇ ਦਿੱਤਾ ਗਿਆ, ਇਹ ਇੱਕ ਬੜੀ ਹੀ ਅਚਨਚੇਤ ਦੇ ਵਿੱਚ ਆਈ ਜਿਹੜੀ ਡਿਵੈਲਪਮੈਂਟ ਸੀਗੀ ਤੇ ਚੌਂਕਾ ਦੇਣ ਵਾਲੀ ਡਿਵੈਲਪਮੈਂਟ ਸੀ, ਜਿਹਨੇ ਸਿੱਖ ਜਗਤ ਨੂੰ ਇੱਕਦਮ ਚੌਂਕਾ ਦਿੱਤਾ ਕਿ ਜਿੱਥੇ 4 ਦਿਨ ਪਹਿਲਾਂ ਜਿਹੜੀ ਮੋਦੀ ਸਰਕਾਰ ਹੈਗੀ ਉਹਦੇ ਵੱਲੋਂ ਇਹ ਸਟੈਪ ਲਿਆ ਗਿਆ ਸੀ ਕਿ ਬਾਬਾ ਬਕਾਲਾ ਦੇ ਵਿੱਚ ਉੱਥੇ ਜਿਹੜੀਆਂ ਟੈਲੀਸਕੋਪ ਹੈਗੇ ਨੇ, ਦੂਰਬੀਨਾਂ ਹੈਗੀਆਂ ਨੇ, ਉਹ ਲਾਈਆਂ ਜਾਣਗੀਆਂ ਤਾਂ ਕਿ ਸਿੱਖ ਸੰਗਤਾਂ ਦਰਸ਼ਨ ਕਰ ਸਕਣ ਕਰਤਾਰਪੁਰ ਸਾਹਿਬ ਦੇ। ਪਰ ਅਜਿਹਾ ਕੀ ਹੋ ਗਿਆ ਕਿ 4 ਦਿਨਾਂ ਦੇ ਵਿੱਚ ਜਿਹੜਾ ਉਹਨਾਂ ਨੇ ਇਹ ਸਟੈਪ ਚੁੱਕਿਆ ਸੀ, ਯੂ ਟਰਨ ਮਾਰਦਿਆਂ ਜਿਹੜਾ ਹੈਗਾ ਗ੍ਰੀਨ ਸਿਗਨਲ ਦਿੱਤਾ ਗਿਆ ਕਰਤਾਰਪੁਰ ਕੋਰੀਡੋਰ ਨੂੰ, ਜਿਹਦੀ ਬੈਕਗਰਾਉਂਡ ਵੀ ਦੇਖਣੀ ਹੋਵੇ। ਪਹਿਲਾਂ ਵੀ ਪਾਕਿਸਤਾਨ ਸਾਈਡ ਵੱਲੋਂ ਇਹਦੀ ਜਿਹੜੀ ਇਨੀਸ਼ੀਏਸ਼ਨ ਹੈਗੀ ਹੈ ਉਹ ਕੀਤੀ ਗਈ ਸੀ, ਭਾਵੇਂ ਉਹ ਨਵਾਜ਼ ਸ਼ਰੀਫ ਦਾ ਟਾਈਮ ਪੀਰੀਅਡ ਹੋਵੇ ਜਾਂ ਜਨਰਲ ਪਰਵੇਜ਼ ਮੁਸ਼ਰਫ ਦਾ ਟਾਈਮ ਪੀਰੀਅਡ ਹੋਵੇ। 2 ਵਾਰ ਇੱਧਰੋਂ ਪੰਜਾਬ ਜਿਹੜਾ ਇੰਡੀਆ ਦੇ ਵਿੱਚ ਹੈਗਾ ਉਹਦੇ ਅਸੈਂਬਲੀ ਵੱਲੋਂ 2 ਵਾਰ ਰੈਜ਼ੋਲੂਸ਼ਨਸ ਯੂਨੈਨਿਮਸਲੀ ਪਾਸ ਕੀਤੇ ਜਾ ਚੁੱਕੇ ਨੇ ਕਰਤਾਰਪੁਰ ਕੋਰੀਡੋਰ ਦੇ ਹੱਕ ਦੇ ਵਿੱਚ। ਪਰ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਹਮੇਸ਼ਾ ਇਸ ਇਸ਼ੂ ਦੇ ਉੱਤੇ ਆਨਾਕਾਨੀ ਕੀਤੀ ਜਾਂਦੀ ਰਹੀ ਹੈ। ਪਰ ਹੁਣ ਅਜਿਹਾ ਕੀ ਹੋਇਆ ਕਿ ਯੂ ਟਰਨ ਲੈਂਦਿਆਂ ਭਾਰਤ ਸਰਕਾਰ ਨੇ ਜਿਹੜਾ ਇਹ ਸਾਰਾ ਮਾਮਲਾ ਹੈਗਾ ਕਰਤਾਰਪੁਰ ਕੋਰੀਡੋਰ ਨੂੰ ਹਰੀ ਝੰਡੀ ਕਿਵੇਂ ਦੇ ਦਿੱਤੀ ਹੈ। ਤੇ ਹੁਣ ਜਿਵੇਂ ਅੱਜ ਦੀ ਅਸੀਂ ਡਿਵੈਲਪਮੈਂਟ ਦੇਖਦੇ ਹਾਂ, ਉੱਥੇ ਜਿਹੜਾ ਇਹ ਸੈਰੇਮਨੀ ਕੀਤੀ ਗਈ ਹੈ, ਟੱਕ ਲਾਇਆ ਗਿਆ, ਉੱਥੇ ਕੈਪਟਨ ਅਮਰਿੰਦਰ ਸਿੰਘ ਸਮੇਤ ਕੇਂਦਰ ਦੇ ਜਿਹੜੇ ਲੀਡਰਸ ਹੈਗੇ ਨੇ ਉਹ ਵੀ ਪਹੁੰਚੇ ਨੇ। ਇੱਕ ਕ੍ਰੈਡਿਟ ਗੇਮ ਜਿਹੜੀ ਹੈਗੀ ਹੈ ਉਹ ਵੀ ਚੱਲ ਰਹੀ ਹੈ, ਕ੍ਰੈਡਿਟ ਲੈਣ ਦੀ ਜਿਹੜੀ ਲਾਈਨ ਹੈਗੀ ਹੈ, ਹੋੜ ਹੈਗੀ ਹੈ, ਉਹ ਵੀ ਲੱਗੀ ਹੋਈ ਹੈ। ਪਰ ਇਹ ਸਾਰੇ ਬੈਕਗਰਾਉਂਡ ਦੇ ਵਿੱਚ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਮਾਮਲਾ ਹੈਗਾ, ਇਹ ਜਿਹੜੀ ਇੱਕ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਹੈ ਉਹ ਕਿਸ ਹਿਸਾਬ ਨਾਲ ਹੋਈ ਹੈ, ਕਿਵੇਂ ਹੋਈ ਹੈ, ਤੇ ਇਹਦੇ ਵਿੱਚ ਜਿਹੜਾ ਕ੍ਰੈਡਿਟ ਦੇਣਾ ਬਣਦਾ ਹੈ ਉਹ ਇੰਡੀਆ ਨੂੰ ਦੇਣਾ ਬਣਦਾ ਹੈ ਜਾਂ ਪਾਕਿਸਤਾਨ ਨੂੰ। ਸੋ ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਚੰਡੀਗੜ੍ਹ ਤੋਂ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਸਾਡੇ ਨਾਲ ਫੋਨ ਲਾਈਨ ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਢਿੱਲੋਂ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਸਰੋਤਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਢਿੱਲੋਂ, ਸ਼ੁਰੂਆਤ ਕਰੀਏ। ਮੈਂ ਜਿਹੜੀ ਰੀਸੈਂਟ ਡਿਵੈਲਪਮੈਂਟ ਹੈਗੀ ਹੈ ਇਹਦੇ ਵੱਲ ਆਉਣ ਤੋਂ ਪਹਿਲਾਂ ਥੋੜੀ ਜਿਹੀ ਬੈਕਗਰਾਉਂਡ ਦੇ ਵਿੱਚ ਜਾਣਨਾ ਚਾਹੂੰਗਾ ਤਾਂ ਕਿ ਅਸੀਂ ਸਮਝ ਸਕੀਏ ਵੀ ਜਿਹੜੀ ਇਹ ਕੇਂਦਰ ਸਰਕਾਰ ਵੱਲੋਂ, ਮੋਦੀ ਸਰਕਾਰ ਵੱਲੋਂ ਯੂ ਟਰਨ ਮਾਰੀ ਗਈ ਹੈ, ਇਹਦਾ ਕੀ ਕਾਰਨ ਹੈ, ਇਹਦੀ ਬੈਕਗਰਾਉਂਡ ਕੀ ਹੈਗੀ ਹੈ ਤੇ ਰੀਸੈਂਟ ਜਿਹੜੀਆਂ ਡਿਵੈਲਪਮੈਂਟਸ ਨੇ ਉਹਨੇ ਕੀ ਯੋਗਦਾਨ ਪਾਇਆ ਇਹਦੇ ਵਿੱਚ। ਦੇਖੋ, ਗੱਲ ਬੜੀ ਸਾਫ਼ ਆ। ਪਾਕਿਸਤਾਨ ਨੇ ਇਨੀਸ਼ੀਏਟਿਵ ਲਿਆ ਇਸ ਗੱਲ ਦੇ ਉੱਤੇ। ਜਿਸ ਵਕਤ ਨਵਜੋਤ ਸਿੰਘ ਸਿੱਧੂ ਉੱਥੇ ਗਿਆ, ਜਿਹੜੀ ਓਥ ਟੇਕਿੰਗ ਸੈਰੇਮਨੀ ਸੀ ਇਮਰਾਨ ਖਾਨ ਦੀ, ਉੱਥੇ ਉਹ ਇਨਵਾਈਟ ਕੀਤਾ ਬਿਕੋਜ਼ ਉਹ ਇਮਰਾਨ ਖਾਨ ਦਾ ਪਰਸਨਲ ਫਰੈਂਡ ਆ, ਬੀਇੰਗ ਅ ਕ੍ਰਿਕਟਰ ਜੀ। ਉੱਥੇ ਜਿਹੜਾ ਉੱਥੇ ਦੀ ਆਰਮੀ ਦਾ ਚੀਫ ਆ, ਉਸ ਨੇ ਇਸ ਨੂੰ ਜੱਫੀ ਪਾਈ ਔਰ ਜੱਫੀ ਪਾ ਕੇ ਉਸ ਨੂੰ ਅਸ਼ੋਰ ਕਰਾਇਆ ਵੀ ਅਸੀਂ ਕਰਤਾਰਪੁਰ ਦਾ ਲਾਂਘਾ ਖੋਲ੍ਹਣਾ ਚਾਹੁੰਦੇ ਹਾਂ ਜੀ। ਉਹ ਗੱਲ ਦੇ ਉੱਤੇ ਬੜੀ ਕੰਟਰੋਵਰਸੀ ਚੱਲੀ। ਬਹੁਤ ਨਵਜੋਤ ਸਿੰਘ ਸਿੱਧੂ ਨੂੰ ਬਗੈਰ ਕਿਸੇ ਕਾਰਨ ਤੋਂ ਬੁਰਾ ਭਲਾ ਕਿਹਾ ਗਿਆ ਹਰ ਪਾਸਿਓਂ। ਹਰਸਿਮਰਤ ਨੇ ਵੀ, ਜਿਹੜਾ ਬਾਦਲਾਂ ਦਾ ਅਕਾਲੀ ਦਲ ਆ, ਉਹਨਾਂ ਦੇ ਸਾਰੇ ਲੀਡਰਾਂ ਨੇ ਵੀ ਉਸ ਨੂੰ ਬਹੁਤ ਬੁਰਾ ਭਲਾ ਕਿਹਾ। ਕੁਝ ਕਾਂਗਰਸ ਵਾਲਿਆਂ ਨੇ ਵੀ ਕਿਹਾ ਜੀ। ਤੋਂ ਸੈਂਟਰ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਨੇ ਵੀ ਉਸ ਨੂੰ ਕੰਡੈਮ ਕੀਤਾ। ਪਰ ਉਹ ਆਪਣੀ ਗੱਲ ਦੇ ਉੱਤੇ ਖੜਾ ਰਿਹਾ ਵੀ ਮੈਂ ਕੋਈ ਗਲਤੀ ਨਹੀਂ ਕੀਤੀ, ਮੈਂ ਸਿਰਫ ਗੁਰੂ ਨੂੰ ਸਮਰਪਿਤ ਹੋ ਕੇ ਉਸ ਦੇ ਵਿੱਚ ਇੰਡੋਰਸ ਕੀਤਾ ਜੋ ਉਸ ਦਾ ਇਨੀਸ਼ੀਏਟਿਵ ਲਿਆ ਸੀ ਉੱਥੇ ਦੇ ਆਰਮੀ ਚੀਫ ਬਾਜਵਾ ਨੇ ਜੀ। ਤੋਂ ਇਸ ਗੱਲ ਨੂੰ ਕਰਦਿਆਂ 6 ਦਿਨ ਪਹਿਲਾਂ
ਜਿਹੜੀ ਇਮਰਾਨ ਖਾਨ ਦੀ ਸਰਕਾਰ ਆ ਉਸਨੇ ਸਿੱਧੇ ਤੌਰ ਦੇ ਉੱਤੇ ਕਹਿਤਾ ਵੀ ਅਸੀਂ ਲਾਂਘਾ ਖੋਲਣਾ ਚਾਹੁੰਦੇ ਹਾਂ, ਕੋਰੀਡੋਰ ਖੋਲਣਾ ਚਾਹੁੰਦੇ ਹਾਂ। ਤਾਂ ਉਸ ਤੋਂ ਬਾਅਦ ਹਿੰਦੁਸਤਾਨ ਦੀ ਜਿਹੜੀ ਸਰਕਾਰ ਆ ਮੋਦੀ ਦੀ, ਉਹਦੇ ਕੋਲ ਕੋਈ ਹੋਰ ਅਦਰ ਆਲਟਰਨੇਟਿਵ ਨਹੀਂ ਸੀ। ਇਹ ਫੈਕਟ ਆਫ ਹਿਸਟਰੀ ਆ, ਬਿਟਵੀਨ ਦੀ ਲਾਈਨਸ ਇਸ ਨੂੰ ਸਿੱਧੇ ਤੌਰ ਦੇ ਉੱਤੇ ਪੜਿਆ ਜਾ ਸਕਦਾ, ਕੋਈ ਮੁਸ਼ਕਿਲ ਗੱਲ ਨਹੀਂ ਇਸ ਗੱਲ ਦੇ ਵਿੱਚ ਜੀ। ਤੋਂ ਉਹਨਾਂ ਦੇ ਕੋਲ ਹੋਰ ਕੋਈ ਰਸਤਾ ਨਹੀਂ ਸੀ, ਨਾ ਕਰ ਨਹੀਂ ਸੀ ਸਕਦੇ। ਤੋਂ ਉਹਨਾਂ ਨੂੰ ਅਲਟੀਮੇਟਲੀ ਮਤਲਬ ਹੈਜ਼ੀਟੇਟਿੰਗਲੀ ਹਾਂ ਕਰਨੀ ਪਈ। ਹੁਣ ਉਸ ਤੋਂ ਬਾਅਦ ਉਹ ਚਲਾਕੀਆਂ ਕਰਕੇ ਝੂਠ ਬੋਲ ਕੇ ਕ੍ਰੈਡਿਟ ਲੈਣਾ ਚਾਹੁੰਦੇ ਇਸ ਗੱਲ ਦਾ, ਔਰ ਇਹ ਕਹਿ ਰਹੇ ਆ ਪਬਲਿਕਲੀ ਵੀ ਅਸੀਂ ਇਨੀਸ਼ੀਏਟਿਵ ਲਿਆ। ਹੁਣ ਜਿਹੜੀ ਕੱਲ ਸੈਰੇਮਨੀ ਹੋਈ ਆ, ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਉੱਥੇ ਪੋਲਿਟਿਕਸ ਕੀਤੀ ਗਈ, ਬਲੇਮ ਗੇਮ ਕੀਤੀ ਗਈ, ਅਨਨੈਸੈਸਰਲੀ ਯਾਨੀ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਗਈ। ਹਰਸਿਮਰਤ ਕੌਰ ਨੇ ਅਨਨੈਸੈਸਰੀ ਉੱਥੇ ਬਹੁਤ ਸਾਰੇ ਇਸ਼ੂਜ਼ ਰੇਜ਼ ਕੀਤੇ ਜਿਨ੍ਹਾਂ ਦੀ ਲੋੜ ਨਹੀਂ ਸੀ। 84 ਦੀ ਗੱਲ ਕੀਤੀ ਵੀ 84 ਦੀ ਗੱਲ ਤੂੰ ਪਹਿਲਾਂ ਬੈਠੀ ਆ ਸਰਕਾਰ ਦੇ ਵਿੱਚ, ਉਦੋਂ ਨਹੀਂ ਕੀਤੀ ਜੀ। ਤੋਂ ਉਸ ਨੇ ਬਹੁਤ ਹੀ ਮੰਦਭਾਗੀਆਂ ਗੱਲਾਂ ਕੀਤੀਆਂ, ਜਿਸ ਦੇ ਉੱਤੇ ਜਿਹੜਾ ਆਵਾਮ ਸੀ, ਬੈਠੇ ਸੀ, ਆਡੀਅנס ਸੀ, ਉਸ ਦੇ ਵਿੱਚੋਂ ਉਸ ਦੇ ਖਿਲਾਫ ਨਾਅਰੇ ਵੀ ਲੱਗੇ ਜੀ। ਤੂੰ ਮੈਂ ਵੀ ਹੋਈ ਸਟੇਜ ਦੇ ਉੱਤੇ। ਔਰ ਉਹਨਾਂ ਨੇ ਜਿਹੜਾ ਉੱਥੇ ਫਾਊਂਡੇਸ਼ਨ ਸਟੋਨ ਸੀ ਉਸ ਦੇ ਉੱਤੇ ਚਲਾਕੀ ਦੇ ਨਾਲ ਹਰਸਿਮਰਤ ਕੌਰ ਦਾ, ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਵੀ ਉਸ ਦੇ ਉੱਤੇ ਲਿਖਾਇਆ ਗਿਆ। ਉਸ ਦੇ ਉੱਤੇ ਉਸ ਦੇ ਖਿਲਾਫ ਆਬਜੈਕਸ਼ਨ ਰੇਜ਼ ਕੀਤਾ ਜਿਹੜਾ ਰੰਧਾਵਾ ਮਿਨਿਸਟਰ ਇੱਥੇ ਪੰਜਾਬ ਗਵਰਨਮੈਂਟ ਦੇ ਵਿੱਚ, ਉਸ ਨੇ ਸਿੱਧੇ ਜਾ ਕੇ ਜਿਹੜਾ ਇੰਡੀਆ ਦਾ ਵਾਈਸ ਪ੍ਰੈਜ਼ੀਡੈਂਟ ਆ ਉੱਥੇ ਆਇਆ ਹੋਇਆ ਸੀ, ਜਿਸਨੇ ਇਨਾਗੂਰੇਟ ਕਰਨੀ ਸੀ ਸਾਰੀ ਫੰਕਸ਼ਨ, ਉਸ ਨੂੰ ਸਿੱਧੇ ਜਾ ਕੇ ਪੁੱਛਿਆ ਵੀ ਇਹ ਬੀਜੇਪੀ ਦਾ ਫੰਕਸ਼ਨ ਜੀ ਜਾਂ ਕਿ ਮਤਲਬ ਸਿੱਖ ਕੌਮ ਦਾ ਫੰਕਸ਼ਨ। ਤੋਂ ਇਸ ਕਿਸਮ ਦੀਆਂ ਬਹੁਤ ਹੀ ਮੰਦਭਾਗੀਆਂ ਗੱਲਾਂ ਹੋਈਆਂ, ਔਰ ਇਹੋ ਜਿਹੀ ਜਗ੍ਹਾ ਦੇ ਉੱਤੇ ਹੋਈਆਂ, ਔਰ ਇਹੋ ਜਿਹੇ ਓਕੇਜ਼ਨ ਦੇ ਉੱਤੇ ਹੋਈਆਂ ਜਿਹੜਾ ਬਹੁਤ ਹੀ ਸੋਲਮ ਹੋਣਾ ਚਾਹੀਦਾ ਸੀ, ਬਹੁਤ ਹੀ ਗੰਭੀਰ ਹੋਣਾ ਚਾਹੀਦਾ ਸੀ। ਸਿੱਖਾਂ ਨੂੰ ਆਪਣੇ ਗੁਰੂ ਨੂੰ ਮਤਲਬ ਇਬਾਦਤ ਕਰਨੀ ਚਾਹੀਦੀ ਸੀ, ਉਸ ਮੌਕੇ ਤੇ ਰੱਬ ਦਾ ਨਾਮ ਲੈਣਾ ਚਾਹੀਦਾ ਸੀ, ਗੁਰੂ ਦਾ ਨਾਮ ਲੈਣਾ ਚਾਹੀਦਾ ਸੀ, ਸੋਬਰਾਇਟੀ ਦਿਖਾਉਣੀ ਚਾਹੀਦੀ ਸੀ। ਬੜੀ ਅਫਸੋਸ ਦੀ ਗੱਲ ਆ ਕਿ ਉਸ ਦੇ ਵਿੱਚ ਵੀ ਜਿਹੜਾ ਹਿੰਦੁਸਤਾਨ ਦਾ ਵਾਈਸ ਪ੍ਰੈਜ਼ੀਡੈਂਟ ਆ ਔਰ ਪੰਜਾਬ ਦਾ ਚੀਫ ਮਿਨਿਸਟਰ ਆ, ਉਸਨੇ ਕੋਈ ਸੋਬਰਾਇਟੀ ਨਹੀਂ ਦਿਖਾਈ। ਪੰਜਾਬ ਦੇ ਚੀਫ ਮਿਨਿਸਟਰ ਨੇ ਇਤਨੀ ਘਟੀਆ ਸਪੀਚ ਕੀਤੀ ਕਿ ਮੈਂ ਤਾਂ ਜੀ ਸਾਡੀ ਹਿੰਦੁਸਤਾਨ ਦੀ ਆਰਮੀ ਬਹੁਤ ਵੱਡੀ ਆ, ਪਾਕਿਸਤਾਨ ਦੀ ਆਰਮੀ ਛੋਟੀ ਆ, ਮੈਂ ਉਸ ਤੇ ਇਨਵੀਟੇਸ਼ਨ ਤੇ ਨਹੀਂ ਜਾਊਂਗਾ, ਇਹ ਨਹੀਂ ਕਰੂੰਗਾ। ਮੈਂ ਹੈਰਾਨ ਹੋਇਆ ਇਸ ਗੱਲ ਦੇ ਉੱਤੇ ਵੀ ਇੱਕ ਮੁਲਕ ਤੁਹਾਨੂੰ ਇਨਵਾਈਟ ਕਰ ਰਿਹਾ ਔਰ ਤੁਸੀਂ ਉਸ ਇਨਵੀਟੇਸ਼ਨ ਦੇ ਉੱਤੇ ਉਸ ਨੂੰ ਝਾੜਾ ਪਾ ਰਹੇ ਹੋ ਜੀ। ਅਮਰਿੰਦਰ ਸਿੰਘ ਇਸ ਹੱਦ ਤੱਕ ਗਿਰ ਚੁੱਕਿਆ ਸੈਂਟਰ ਗਵਰਨਮੈਂਟ ਦੇ ਪੈਰਾਂ ਦੇ ਵਿੱਚ, ਕਿਉਂਕਿ ਉਸਨੇ ਉਸਦੇ ਪਰਿਵਾਰ ਨੇ ਬਹੁਤ ਸਾਰੀਆਂ ਵਾਇਲੇਸ਼ਨਸ ਕੀਤੀਆਂ ਇੰਡੀਅਨ ਲਾਅ ਦੀਆਂ। ਉਸ ਦੀ ਵਾਈਫ ਦੇ 2 ਸਵਿਸ ਅਕਾਊਂਟ ਹੈਗੇ, ਉਸ ਦੇ ਮੁੰਡੇ ਦੇ ਉੱਤੇ ਈਡੀ ਦੇ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਇਨਕੁਆਇਰੀ ਚੱਲ ਰਹੀ ਆ, ਉਸ ਦੇ ਜਮਾਈ ਦੇ ਉੱਤੇ ਕੇਸ ਰਜਿਸਟਰ ਹੈ। ਇਹਨਾਂ ਸਾਰੀਆਂ ਕੁਤਾਈਆਂ ਤੇ ਅਮਰਿੰਦਰ ਸਿੰਘ ਨੂੰ ਉਹਨਾਂ ਨੇ ਝੁਕਾ ਲਿਆ ਔਰ ਉਹਨਾਂ ਦੇ ਪੈਰਾਂ 'ਚ ਗਿਰਿਆ। ਉਹਨਾਂ ਦੇ ਗੀਤ ਗਾਉਂਦਾ ਉੱਥੇ ਜਾ ਕੇ, ਇੱਥੇ ਵੀ ਗੀਤ ਗਾਏ ਉਸਨੇ। ਤੋਂ ਇਹ ਸ਼ੋਭਾ ਨਹੀਂ ਸੀ ਦਿੰਦਾ ਖਾਸ ਤੌਰ ਤੇ ਪੰਜਾਬ ਦੇ ਚੀਫ ਮਿਨਿਸਟਰ ਨੂੰ ਕਿ ਉਹ ਇਸ ਕਿਸਮ ਦੀਆਂ ਗੱਲਾਂ ਕਰਦਾ। ਸ਼ੁਰੂ ਹੀ ਉਸ ਦੀ ਸਰਕਾਰ KPS ਗਿੱਲ ਨੂੰ, ਜਿਹੜੇ ਸੈਂਕੜੇ ਹਜ਼ਾਰਾਂ ਸਿੱਖਾਂ ਦਾ, ਬੇਗੁਨਾਹ ਸਿੱਖਾਂ ਦਾ ਕਤਲ ਕੀਤਾ, ਉਸ ਨੂੰ ਬੁੱਕੇ ਲੈ ਕੇ ਗਿਆ। ਉਸ ਦੇ ਇਲਾਜ ਲਈ ਉੱਥੇ ਡਿਸਪੈਂਸਰੀ ਖੜੀ, ਮੋਬਾਈਲ ਡਿਸਪੈਂਸਰੀ ਖੜੀ ਕੀਤੀ ਗਈ, ਡਾਕਟਰਾਂ ਦੀ ਡਿਊਟੀ ਲਾਈ ਗਈ, ਹਾਲਾਂਕਿ ਕਾਨੂੰਨੀ ਤੌਰ ਤੇ ਗੱਲ ਹੋ ਨਹੀਂ ਸੀ ਸਕਦੀ। ਫਿਰ ਉਸ ਦੀ ਮੌਤ ਦੇ ਉੱਤੇ ਬੜੇ ਉਸ ਨੂੰ ਫਲੋਰਲ ਟ੍ਰਿਬਿਊਟਸ ਪੇ ਕੀਤੇ। ਫਿਰ ਪੰਜਾਬ ਅਸੈਂਬਲੀ ਦੇ ਵਿੱਚ ਇੱਕ ਸਪੈਸ਼ਲੀ ਰੈਜ਼ੋਲੂਸ਼ਨ ਪਾਸ ਕੀਤਾ ਇਨ ਫੇਵਰ ਆਫ KPS ਗਿੱਲ। ਤੋਂ ਉਹ ਇੱਕ ਬੰਦਾ ਜਿਹੜਾ ਕਨਵਿਕਟ ਹੋਇਆ ਹੈ, ਜਿਸ ਨੂੰ ਸਜ਼ਾ ਹੋਈ ਹੈ ਕ੍ਰਿਮੀਨਲ ਐਕਟ ਦੇ ਵਿੱਚ, ਉਸ ਬੰਦੇ ਦੇ ਹੱਕ ਦੇ ਵਿੱਚ ਕਿਸੇ ਵੀ ਕੀਮਤ ਤੇ ਕੋਈ ਵੀ ਲੈਜਿਸਲੇਚਰ ਦੇ ਵਿੱਚ ਰੈਜ਼ੋਲੂਸ਼ਨ ਪਾਸ ਨਹੀਂ ਹੋ ਸਕਦਾ। ਸਾਰੀ ਚੀਜ਼ ਦੀ ਉਲੰਘਣਾ ਕਰਕੇ, ਕਿਉਂਕਿ ਸੈਂਟਰ ਨੂੰ ਇਹ ਗੱਲ ਮਨਜ਼ੂਰ ਸੀ, ਜੋ ਗੱਲ ਸੈਂਟਰ ਨੂੰ ਮਨਜ਼ੂਰ ਹੁੰਦੀ ਆ ਉਹਨਾਂ ਦੀ ਟਿਊਨ ਦੇ ਉੱਤੇ ਡਾਂਸ ਕਰਦਾ ਅਮਰਿੰਦਰ ਸਿੰਘ ਜੀ। ਇਹ ਆਪਣੇ ਕਿਰਦਾਰ ਤੋਂ ਜਿਸ ਕਿਸਮ ਦੀ ਉਮੀਦ ਸੀ
ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ, ਉਸ ਉਮੀਦ ਤੇ ਕਿਸੇ ਪਾਸੇ ਵੀ ਇਹ ਉਤਰਿਆ ਨਹੀਂ। ਲੋਕਾਂ ਨੂੰ ਇਸ ਦੇ ਖਿਲਾਫ ਬੜੇ ਗੁੱਸੇ ਗਿੱਲੇ, ਬੜੇ ਇਤਰਾਜ਼ ਤੋਂ ਇਸ ਕਿਸਮ ਦੀਆਂ ਜਿਹੜੀਆਂ ਹਰਕਤਾਂ ਕਰ ਰਹੇ ਆ। ਔਰ ਇਸੇ ਤਰੀਕੇ ਨਾਲ ਤੁਹਾਨੂੰ ਪਤਾ ਹੀ ਆ, ਜਿਹੜਾ ਮੁੰਡਾ ਮੁਸਲਮਾਨ ਹਿਊਮਨ ਸ਼ੀਲਡ ਬਣਾਇਆ ਸੀ, ਉਸ ਦੇ ਹੱਕ ਵਿੱਚ ਵੀ, ਮੇਜਰ ਗੁਗਾਈ ਦੇ ਹੱਕ ਵਿੱਚ ਵੀ ਇਸ ਨੇ ਸਟੇਟਮੈਂਟ ਦਿੱਤੀ ਜੀ। ਬਿਲਕੁਲ ਡਾਕਟਰ ਢਿੱਲੋਂ, ਹਰ ਗੱਲ ਉਹ ਕਰਦਾ ਜੀ ਜਿਹੜੀ ਚਾਹੇ ਇਸ ਦੇ ਪ੍ਰੋਟੋਕਾਲ ਨੂੰ ਮਨਜ਼ੂਰ ਲੱਗਦੀ ਹੋਵੇ ਨਾ ਲੱਗਦੀ ਹੋਵੇ, ਪਰ ਉਹ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਸੈਂਟਰ ਗਵਰਨਮੈਂਟ ਨੂੰ। ਜੀ ਡਾਕਟਰ ਢਿੱਲੋਂ, ਜਿਹੜੀ ਕ੍ਰੈਡਿਟ ਦੀ ਗੱਲ ਤੁਸੀਂ ਵੀ ਕੀਤੀ ਹੈਗੀ ਹੈ। ਜੀ ਬਿਲਕੁਲ। ਟਰੂਡੋ ਆਇਆ, ਇਸੇ ਤਰ੍ਹਾਂ ਉਹ ਦੂਸਰਾ ਡਿਫੈਂਸ ਮਿਨਿਸਟਰ ਆਇਆ, ਉਸ ਦੀ ਇਹਨੇ ਬੇਇੱਜ਼ਤੀ ਕੀਤੀ ਵੀ ਮੈਂ ਉਹਨੂੰ ਮਿਲੂੰਗਾ ਨਹੀਂ, ਔਰ ਟਰੂਡੋ ਦੀ ਬਹੁਤ ਬੇਇੱਜ਼ਤੀ ਕੀਤੀ ਇਸ ਬੰਦੇ ਨੇ। ਤੋਂ ਇਹ ਆਪਣੇ ਆਪ ਨੂੰ ਪਤਾ ਨਹੀਂ ਕਿਸ ਜਗ੍ਹਾ ਤੇ ਸਮਝ ਰਿਹਾ, ਕਿਸ ਪੋਜੀਸ਼ਨ 'ਚ ਲੈ ਕੇ ਜਾ ਰਿਹਾ, ਕੋਈ ਪ੍ਰੋਟੋਕਾਲ ਨਹੀਂ ਮੰਨਦਾ, ਆਪਣੀ ਬੇਹੂਦਾ ਹਰਕਤਾਂ ਦੇ ਨਾਲ ਸਿੱਖਾਂ ਦੇ ਜਿਹੜੇ ਰਿਲੇਸ਼ਨਸ਼ਿਪ ਆ ਬਾਹਰਲੇ ਮੁਲਕਾਂ ਦੇ ਨਾਲ, ਉਸ ਨੂੰ ਇਹ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਅਮਰਿੰਦਰ ਸਿੰਘ ਲਗਾਤਾਰ ਉਸੇ ਤਰੀਕੇ। ਡਾਕਟਰ ਢਿੱਲੋਂ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇਹਦਾ ਜਿਹੜਾ ਇਨੀਸ਼ੀਏਟਿਵ ਹੈਗਾ ਕਰਤਾਰਪੁਰ ਕੋਰੀਡੋਰ ਦਾ ਪਾਕਿਸਤਾਨ ਵੱਲੋਂ ਲਿਆ ਗਿਆ, ਤੇ ਪਹਿਲਾਂ ਜਿਹੜਾ ਐਲਾਨ ਹੈਗਾ 28 ਤਰੀਕ ਨੂੰ ਟੱਕ ਲਾਉਣ ਦਾ ਪਾਕਿਸਤਾਨੀ ਸਾਈਡ ਤੇ ਕਰਤਾਰਪੁਰ ਕੋਰੀਡੋਰ ਦਾ, ਵੀ ਇਮਰਾਨ ਖਾਨ ਉੱਥੇ ਆ ਕੇ ਆਪਣੇ ਹੱਥੀਂ ਜਿਹੜਾ ਹੈਗਾ ਇਹਦਾ ਫਾਊਂਡੇਸ਼ਨ ਲੇ ਕਰਨਗੇ ਕਰਤਾਰਪੁਰ ਕੋਰੀਡੋਰ ਦਾ, ਐਲਾਨ ਪਹਿਲਾਂ ਉਧਰੋਂ ਹੋਇਆ ਤੇ ਵਿਦਨ 24 ਆਵਰਸ ਜਿਹੜਾ ਹੈਗਾ ਕੈਬਨਿਟ ਦੀ ਮੀਟਿੰਗ ਸੱਦ ਕੇ ਇੱਧਰ ਇੰਡੀਅਨ ਸਾਈਡ ਵੱਲੋਂ ਜਿਹੜਾ ਹੈਗਾ ਬਾਅਦ ਦੇ ਵਿੱਚ ਇਸ ਨੂੰ ਜਿਹੜੀ ਹੈਗੀ ਹੈ ਆਪਣੇ ਸਟੈਂਡ ਤੋਂ ਯੂ ਟਰਨ ਮਾਰਦਿਆਂ ਜਿਹੜੀ ਹੈਗੀ ਹੈ ਹਰੀ ਝੰਡੀ ਦਿੱਤੀ ਗਈ ਹੈ ਕਰਤਾਰਪੁਰ ਕੋਰੀਡੋਰ ਨੂੰ। ਸੋ ਬੇਸਿਕਲੀ ਇਹ ਕਿਹਾ ਜਾ ਸਕਦਾ ਹੈ ਵੀ ਜਿਹੜਾ ਇਹਦਾ ਕ੍ਰੈਡਿਟ ਜਾਣਾ ਬਣਦਾ ਹੈ ਉਹ ਪਾਕਿਸਤਾਨ ਦੀ ਸਰਕਾਰ ਨੂੰ, ਉੱਥੋਂ ਦੀ ਐਡਮਿਨਿਸਟ੍ਰੇਸ਼ਨ ਨੂੰ ਜਾਣਾ ਬਣਦਾ ਹੈ, ਤੇ ਜਿਹੜੀ ਸਿੱਖ ਕੌਮ ਹੈਗੀ ਹੈ ਉਹਨਾਂ ਦੀ ਸ਼ੁਕਰਗੁਜ਼ਾਰੀ ਜਿਹੜੀ ਹੈਗੀ ਹੈ ਉਹ ਕਰਨੀ ਬਣਦੀ ਹੈ। ਬਿਲਕੁਲ ਤੁਸੀਂ ਠੀਕ ਕਿਹਾ। ਕਲੀਅਰਲੀ, unambiguously, without ਕਿਸੇ ਡਾਊਟ ਦੇ ਇਨੀਸ਼ੀਏਟਿਵ ਕੇਮ ਫਰਮ ਪਾਕਿਸਤਾਨ। ਇਹਨਾਂ ਕੋਲ ਕੋਈ ਹੋਰ ਅਦਰ ਆਲਟਰਨੇਟਿਵ ਨਹੀਂ ਸੀ, ਇਹਨਾਂ ਦੇ ਕੋਲ ਕੋਈ ਹੋਰ ਰਸਤਾ ਨਹੀਂ ਸੀ, ਤਾਂ ਇਹਨਾਂ ਨੇ ਉਸ ਨੂੰ ਐਂਡੋਰਸ ਕੀਤਾ ਹੈਗਾ। ਹੁਣ ਇਹ ਉਸ ਗੱਲ ਦੇ ਉੱਤੇ ਪੋਲਿਟਿਕਸ ਖੇਡ ਰਹੇ ਆ, ਬਲੇਮ ਗੇਮ ਕਰ ਰਹੇ ਆ, ਔਰ ਖਾਮ-ਖਾ ਉਹਨਾਂ ਨੂੰ ਮਤਲਬ ਕਟਹਿਰੇ 'ਚ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਾਕਿਸਤਾਨ ਵਾਲਿਆਂ ਨੂੰ। ਇਹਨਾਂ ਦੇ ਰਾਈਟ ਵਿੰਗ ਜਿਹੜੀ ਪੋਲਿਟਿਕਸ ਹੈ, ਐਕਸਟ੍ਰੀਮ ਰਾਈਟ ਵਿੰਗ ਹਿੰਦੂ ਪੋਲਿਟਿਕਸ, ਉਹੀ ਜ਼ਿੰਮੇਵਾਰ ਆ ਇੰਡੀਆ ਤੇ ਪਾਕਿਸਤਾਨ ਦੇ ਰਿਲੇਸ਼ਨਸ ਨੂੰ ਖਰਾਬ ਕਰਨ ਲਈ। ਸਮਝੌਤਾ ਐਕਸਪ੍ਰੈਸ ਦੇ ਵਿੱਚ ਬੰਬ ਬਲਾਸਟ ਕਿਸਨੇ ਕੀਤਾ? ਪਾਕਿਸਤਾਨ ਵਾਲਿਆਂ ਨੇ ਤਾਂ ਨਹੀਂ ਕੀਤਾ। ਅਸੀਮਾਨੰਦ ਜਿਹੜਾ ਕਿ ਰਾਈਟ ਵਿੰਗ ਜਿਹੜੀਆਂ ਜਥੇਬੰਦੀਆਂ ਬਣਾਈਆਂ ਵੀ ਆ ਹਿੰਦੂਆਂ ਨੇ, ਉਹ ਜ਼ਿੰਮੇਵਾਰ ਆ, ਉਸ ਦੀ ਟ੍ਰਾਇਲ ਹੋਈ ਆ ਜੀ। ਤੋਂ ਇਸੇ ਤਰੀਕੇ ਨਾਲ ਹੋਰ ਵੀ ਜਗ੍ਹਾ ਬੰਬ ਬਲਾਸਟ ਕੀਤੇ ਆ। ਇਸ ਕਿਸਮ ਦੀਆਂ ਜਥੇਬੰਦੀਆਂ ਬਣੀਆਂ ਵੀ ਆ ਜਿਨ੍ਹਾਂ ਦੇ ਨਾਲ ਮੁਸਲਮਾਨਾਂ ਤੇ ਅਤਿਆਚਾਰ ਹੋ ਰਿਹਾ, ਮੌਬ ਲਿੰਚਿੰਗ ਹੋ ਰਹੀ ਹੈ ਮੁਸਲਮਾਨਾਂ। ਤੋਂ ਇਹ ਸਾਰੀ ਚੀਜ਼ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਹੈਗੀਆਂ ਉਹ ਰਾਈਟ ਵਿੰਗ ਹਿੰਦੂ ਆਰਗੇਨਾਈਜੇਸ਼ਨਸ ਦੀਆਂ ਹੈਗੀਆਂ। ਜਿਵੇਂ 36 ਸਿੰਘਪੁਰਾ ਦੇ ਵਿੱਚ 39 ਸਿੱਖਾਂ ਨੂੰ ਤਾਂ ਕਤਲ ਕਰ ਦਿੱਤਾ ਗਿਆ ਸੀ ਹਿੰਦੂ ਮਿਲੀਟੈਂਟਸ ਨੇ, ਔਰ ਜਿਸ ਵਕਤ ਬਿਲ ਕਲਿੰਟਨ ਹਿੰਦੁਸਤਾਨ ਦੇ ਵਿੱਚ ਆਇਆ ਸੀ। ਤੋਂ ਇਹ ਸਾਰੀ ਚੀਜ਼ ਜਿਹੜੀ ਆ, ਪਹਿਲਾਂ ਗੁਨਾਹ ਕਰੋ ਫਿਰ ਝੂਠ ਬੋਲੋ, ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਖਾਸ ਤੌਰ ਤੇ ਇਸ ਤਰ੍ਹਾਂ ਦੇ ਮੁਲਕ ਨੂੰ ਜਿਹੜਾ ਆਪਣੇ ਆਪ ਨੂੰ ਪੀਸਫੁਲ ਕਹਾਉਣ ਦੀ ਕੋਸ਼ਿਸ਼ ਕਰ ਰਿਹਾ, ਇਸ ਕਿਸਮ ਦੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ। ਆਪਣਾ ਕਿਰਦਾਰ ਦਿਖਾਉਣਾ ਚਾਹੀਦਾ, ਆਪਣੀ ਓਨੈਸਟੀ ਦਿਖਾਉਣੀ ਚਾਹੀਦੀ ਆ, ਆਪਣੀ ਟਰੂਥਫੁਲਨੈਸ ਦਿਖਾਉਣੀ ਚਾਹੀਦੀ ਆ। ਔਰ ਅਮਰਿੰਦਰ ਸਿੰਘ ਵੀ ਉਸ ਗੇਮ ਦਾ ਪਾਰਟ ਆ। ਔਰ ਕੱਲ ਜਮਨੀ ਹੋਈ ਆ, ਉੱਥੇ ਲੜਾਈ ਹੋਈ ਆ, ਤੂੰ ਮੈਂ ਹੋਈ ਆ, ਬਲੇਮ ਗੇਮ ਚੱਲੀ ਆ। ਉਹ ਸਟੇਜ ਦੇ ਉੱਤੇ ਰੰਧਾਵਾ ਜਿਹੜਾ ਮਿਨਿਸਟਰ ਆ, ਉਸਨੇ ਸਿੱਧੇ ਜਾ ਕੇ ਜਿਹੜਾ ਹਿੰਦੁਸਤਾਨ ਦਾ ਵਾਈਸ ਪ੍ਰੈਜ਼ੀਡੈਂਟ ਆ ਉਸਨੂੰ ਕਿਹਾ ਮੈਨੂੰ ਜਵਾਬ ਦੇ, ਔਰ ਉੱਥੇ ਹੀ ਬੈਠਾ ਸੀ ਉਸੇ ਸਟੇਜ ਤੇ ਅਮਰਿੰਦਰ ਸਿੰਘ ਜੀ। ਇੱਥੇ ਇੱਕ ਬੜਾ ਵੱਡਾ ਕੁਐਸਚਨ ਆ ਵੀ ਉਸ ਸਟੇਜ ਦੇ ਉੱਤੇ ਸੁਖਬੀਰ ਬਾਦਲ ਨੂੰ ਕਿਸ ਲਈ ਬਿਠਾਇਆ ਗਿਆ, ਔਰ ਪੰਜਾਬ ਦੇ ਕੈਬਨਿਟ ਮਿਨਿਸਟਰ ਉਹਨਾਂ ਨੂੰ ਨੀਚੇ ਬਿਠਾਇਆ ਗਿਆ। ਕੋਈ ਪ੍ਰੋਟੋਕਾਲ ਨਹੀਂ ਅਬਜ਼ਰਵ ਕੀਤਾ ਗਿਆ, ਸਿੰਪਲੀ ਮਤਲਬ ਪੋਲਿਟਿਕਸ ਖੇਡੀ ਗਈ ਆ।
ਔਰ ਪੋਲਿਟਿਕਸ ਵੀ ਬਹੁਤ ਛੋਟੇ ਲੈਵਲ ਦੀ ਖੇਡੀ ਗਈ ਹੈ। ਇਹ ਬੜੀ ਮੰਦਭਾਗੀ ਗੱਲ ਹੈ ਜੀ, ਬੜੀ ਮਤਲਬ ਐਸੀ ਸਿਚੁਏਸ਼ਨ ਹੈ ਜਿਸ ਨੂੰ ਕੰਡੈਮ ਹੀ ਕੀਤਾ ਜਾ ਸਕਦਾ, ਐਪਰੀਸ਼ੀਏਟ ਕਰਨ ਦੀ ਜ਼ਰੂਰਤ ਨਹੀਂ ਜੀ। ਈਵਨ ਜਿਹੜਾ ਫਾਊਂਡੇਸ਼ਨ ਸਟੋਨ ਸੀ ਉਸ ਦੇ ਉੱਤੇ ਹਰਸਿਮਰਤ ਦਾ ਨਾਮ, ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਲਿਖਿਆ ਗਿਆ ਔਰ ਉਸ ਦੇ ਉੱਤੇ ਕਾਲੀ ਟੇਪ ਲਾ ਦਿੱਤੀ ਰੰਧਾਵੇ ਨੇ। ਤੋ ਇਹ ਸਾਰੀ ਚੀਜ਼ ਜਿਹੜੀ ਹੈਗੀ ਆ ਉਸ ਸੈਰੇਮਨੀ ਦੇ ਉੱਤੇ ਮਤਲਬ ਜਿਹੜੀ ਕਿ ਇੱਕ ਸੈਂਕਟਿਟੀ ਨਾਲ, ਇੱਕ ਸੋਬਰਾਇਟੀ ਨਾਲ, ਇੱਕ ਧਾਰਮਿਕ ਜਿਸ ਤਰ੍ਹਾਂ ਦੀ ਕੋਈ ਸੈਰੇਮਨੀ ਹੁੰਦੀ ਆ ਉਸ ਤਰ੍ਹਾਂ ਕਰਨੀ ਚਾਹੀਦੀ ਸੀ। ਬਦਕਿਸਮਤੀ ਦੇ ਨਾਲ ਉੱਥੇ ਸਟੇਜ ਤੋਂ ਝੂਠ ਵੀ ਬੋਲਿਆ ਗਿਆ ਔਰ ਐਵੇਂ ਖਾਮਖਾ ਡਰਾਵੇ ਵੀ ਦਿੱਤੇ ਗਏ ਔਰ ਇਸ ਕਿਸਮ ਦਾ ਪਖੰਡ ਕੀਤਾ ਗਿਆ ਢੋਖੀ। ਜੀ ਡਾਕਟਰ ਢਿੱਲੋਂ, ਜਿਵੇਂ ਤੁਸੀਂ ਗੱਲ ਕੀਤੀ ਹੈ, ਜੇ ਇਹਦੀ ਬੈਕਗ੍ਰਾਉਂਡ ਦੇ ਵਿੱਚ ਦੇਖਣਾ ਹੋਵੇ, ਜਿਹੜੀ ਕੇਂਦਰ ਸਰਕਾਰ ਹੈਗੀ ਹੈ, ਭਾਰਤ ਸਰਕਾਰ ਵੱਲੋਂ ਹਮੇਸ਼ਾ ਇਸ ਮੂਵ ਦਾ ਵਿਰੋਧ ਕੀਤਾ ਗਿਆ ਜਾਂ ਇਹਨੂੰ ਮੰਨਿਆ ਨਹੀਂ ਗਿਆ ਹੈਗਾ, ਪਰ ਹੁਣ ਜਿਵੇਂ ਦੀ ਸਿਚੁਏਸ਼ਨ ਬਣ ਗਈ ਉਹ ਨਹੀਂ ਸੀ ਰੋਕ ਸਕਦੇ, ਸੋ ਉਹਨਾਂ ਨੇ ਵੀ ਐਂਡੋਰਸ ਕੀਤਾ, ਹਰੀ ਝੰਡੀ ਦਿੱਤੀ ਹੈ। ਪਰ ਜਦੋਂ ਇਹਦੀਆਂ ਡਿਟੇਲਸ ਡਿਸਕਸ ਹੋਣਗੀਆਂ ਜਾਂ ਆਉਣ ਵਾਲੇ 4 ਮਹੀਨੇ 6 ਮਹੀਨਿਆਂ ਤੱਕ ਇਹ ਕੋਰੀਡੋਰ ਜਿਹੜਾ ਹੈਗਾ ਉਹ ਬਣਦਾ ਹੈ, ਅਮਲੀ ਜਾਮਾ ਪਹਿਨਾਇਆ ਜਾਂਦਾ ਹੈ, ਤਾਂ ਕੀ ਲੱਗਦਾ ਹੈ ਕਿ ਉਦੋਂ ਉਹਦੇ ਜਿਹੜੀਆਂ ਡਿਟੇਲਸ ਦੇ ਵਿੱਚ ਉਹਨਾਂ ਨੂੰ ਖਤਮ ਕਰਨ ਦੇ ਲਈ ਜਾਂ ਇਸ ਸਾਰੇ ਪਾਰਟ ਨੂੰ ਸੈਬੋਟਾਜ ਕਰਨ ਦੇ ਲਈ ਕੋਈ ਕਦਮ ਚੁੱਕੇ ਜਾ ਸਕਦੇ ਨੇ? ਕਿਉਂਕਿ ਅੱਜ ਦੀ ਵੀ ਜਿਹੜੀ ਕਿਤੇ ਨਾ ਕਿਤੇ ਮੀਡੀਆ ਦੇ ਵਿੱਚ ਗੱਲ ਆਉਂਦੀ ਹੈ ਵੀ ਜੀ ਇੱਕ ਵੀਜ਼ੇ ਦੀ ਗੱਲ ਆਉਂਦੀ ਹੈ ਵੀ ਕੋਰੀਡੋਰ ਦੇ ਵਿੱਚੋਂ ਵੀ ਜਿਹੜਾ ਹੈਗਾ ਵੀਜ਼ਾ ਲੈ ਕੇ ਜਾਣਾ ਪਊਗਾ, ਜਾਂ ਜਿਵੇਂ ਦਾ ਮਾਹੌਲ ISI ਦੇ ਨਾਂ ਥੱਲੇ ਜਾਂ ਅੱਤਵਾਦ ਦੇ ਨਾਂ ਥੱਲੇ ਜਿਵੇਂ ਦੀ ਬਿਆਨਬਾਜ਼ੀ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਹੈ, ਤੁਹਾਨੂੰ ਲੱਗਦਾ ਵੀ ਇਸੇ ਨੂੰ ਬਿਨਾਂ ਬਣਾ ਕੇ ਅੱਜ ਭਾਵੇਂ ਹਾਮੀ ਭਰ ਲਈ ਗਈ ਹੈ, ਪਰ ਜਦੋਂ ਡਿਟੇਲਸ ਡਿਸਕਸ ਹੋਣਗੀਆਂ ਜਾਂ ਜਦੋਂ ਇਹ ਸਾਰਾ ਜਿਹੜਾ ਕੋਰੀਡੋਰ ਹੈਗਾ ਉਹ ਐਗਜ਼ਿਸਟੈਂਸ ਦੇ ਵਿੱਚ ਆਊਗਾ ਉਦੋਂ ਜਾਂ ਉਹ ਤੋਂ ਬਾਅਦ ਇਹਨੂੰ ਕਿਤੇ ਨਾ ਕਿਤੇ ਸਾਬੋਟਾਜ ਕਰਨ ਦੀ ਇਹਨਾਂ ਬਹਾਨਿਆਂ ਦੇ ਨਾਲ ਜਾਂ ਇਹਨਾਂ ਦੇ ਜ਼ਰੀਏ ਜਿਹੜੀ ਹੈਗੀ ਉਹ ਕੋਸ਼ਿਸ਼ ਕੀਤੀ ਜਾਵੇਗੀ? ਦੇਖੋ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿਉਂਕਿ ਪਿਛਲੇ ਜਿਹੜੇ ਐਕਸਪੀਰੀਅੰਸ ਆ ਉਹ ਸਿੱਧੀ ਤੌਰ ਤੇ ਇੰਡੀਕੇਟ ਕਰਦੇ ਆ। ਜਿਵੇਂ ਮੈਂ ਮਿਸਾਲ ਦਿੱਤੀ ਹੈ ਸਮਝੌਤਾ ਐਕਸਪ੍ਰੈਸ ਦੇ ਵਿੱਚ, ਸਮਝੌਤਾ ਐਕਸਪ੍ਰੈਸ ਗੱਡੀ ਚੱਲਦੀ ਸੀ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਜੀ, ਔਰ ਅੱਛੀ ਗੱਲ ਸੀ। ਇਧਰੋਂ ਮੁਸਲਮਾਨਾਂ ਦੀਆਂ ਇੱਕ ਦੂਜੇ ਮੁਲਕਾਂ ਦੇ ਵਿੱਚ ਰਿਸ਼ਤੇਦਾਰੀਆਂ, ਉਸ ਚੀਜ਼ ਨੂੰ ਬੰਦ ਕਰਾਉਣ ਦੇ ਲਈ ਹਿੰਦੂ ਮਿਲੀਟੈਂਟਾਂ ਨੇ ਬੰਬ ਬਲਾਸਟ ਕੀਤਾ ਹਰਿਆਣੇ ਦੇ ਵਿੱਚ, ਜਿਸ ਦੇ ਵਿੱਚ 70-75 ਜਿਹੜੇ ਮੁਸਲਮਾਨ ਸੀ ਉਹ ਮਾਰੇ ਗਏ ਜੀ। ਤੋਂ ਉਸ ਤੋਂ ਬਾਅਦ ਉਹ ਸਮਝੌਤਾ ਐਕਸਪ੍ਰੈਸ ਜਿਹੜੀ ਗੱਡੀ ਸੀ ਉਹ ਬੰਦ ਕਰ ਦਿੱਤੀ ਗਈ। ਇਸੇ ਤਰੀਕੇ ਨਾਲ ਬੱਸ ਚੱਲਦੀ ਆ, ਉਹ ਬੱਸ ਕਦੇ ਬੰਦ ਕੀਤੀ ਜਾਂਦੀ ਹੈ, ਕਦੇ ਚੱਲਦੀ ਹੈ, ਕਦੇ ਬੰਦ ਕੀਤੀ ਜਾਂਦੀ ਹੈ। ਤੋਂ ਇਹ ਸਾਰੀਆਂ ਸ਼ਰਾਰਤਾਂ ਹਿੰਦੂ ਮਿਲੀਟੈਂਟ ਕਰ ਰਹੇ ਆ ਤਾਂ ਚੰਗੀ ਸਦਭਾਵਨਾ ਵਾਲੇ ਰਿਲੇਸ਼ਨਸ਼ਿਪ ਹਿੰਦੁਸਤਾਨ ਦੇ ਤੇ ਪਾਕਿਸਤਾਨ ਦੇ ਬਣਨਾ ਜਾ ਜੀ। ਇਹ ਉਹਨਾਂ ਨੂੰ ਭਾਉਂਦੀ ਨਹੀਂ ਗੱਲ, ਪਰ ਪੰਜਾਬ ਦੇ ਲੋਕ ਇਹ ਗੱਲ ਲਈ ਬੜੀ ਤੀਬਰ ਇੱਛਾ ਨਾਲ ਵੇਟ ਕਰ ਰਹੇ ਆ ਕਿ ਇੰਡੀਆ ਪਾਕਿਸਤਾਨ ਦਾ ਬਾਰਡਰ ਹੀ ਖੁੱਲ ਜਾਵੇ ਤਾਂ ਕਿ ਉਹ ਆਰਾਮ ਦੇ ਨਾਲ ਪਾਕਿਸਤਾਨ 'ਚ ਜਾ ਸਕਣ, ਆਪਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ। ਇਹੀ ਉਹਨਾਂ ਦੀ ਅਰਦਾਸ ਆ, ਉੱਥੇ ਜਾ ਕੇ ਸੇਵਾ ਕਰ ਸਕਣ ਜੀ। ਪਰੰਤੂ ਜਿਹੜੀ ਰਾਈਟ ਵਿੰਗ ਹਿੰਦੂ ਆਰਗੇਨਾਈਜੇਸ਼ਨ ਆ ਉਹ ਇਹਨਾਂ ਨੂੰ ਹਰ ਹੀਲੇ ਵਿੱਚ ਸੈਬੋਟੇਜ ਕਰਦੇ ਆ, ਹਰ ਮੌਕੇ ਤੇ ਕਰਦੇ ਆ। ਔਰ ਉਹਨਾਂ ਦੇ ਜਿਹੜੇ ਪਿੱਠੂ ਹੈ, ਜਿਸ ਤਰ੍ਹਾਂ ਅਮਰਿੰਦਰ ਸਿੰਘ ਆ ਜਾਂ ਹੋਰ ਜਿਹੜੇ ਸਿਆਸਤਦਾਨ ਆ, ਜਿਹੜੇ ਹਰਸਿਮਰਤ ਕੌਰ ਆ, ਉਹ ਇਸ ਗੱਲ, ਉਹਨਾਂ ਨੂੰ ਇਹ ਗੱਲ ਪਾਉਂਦੀ ਨਹੀਂ ਜੀ। ਕ੍ਰੈਡਿਟ ਜ਼ਰੂਰ ਲੈਣਾ ਚਾਹੁੰਦੇ ਆ, ਪਰ ਉਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਆ ਆਪਣੇ ਮਾਸਟਰਸ ਨੂੰ ਸਰਵ ਕਰਨ ਦੀ ਜਿਹੜੀ ਤੀਬਰ ਇੱਛਾ ਉਹ ਜ਼ਿਆਦਾ ਪ੍ਰਬਲ ਆ ਔਰ ਉਧਰਲੇ ਪਾਸੇ ਦੀ ਗੱਲ ਕਰਦੇ ਆ, ਉਧਰਲੇ ਪਾਸੇ ਦੀ ਦਲੀਲ ਦਿੰਦੇ ਆ। ਤੋਂ ਇਹ ਬੜੀ ਮੰਦਭਾਗੀ ਗੱਲ ਆ ਜੀ। ਗੁਰੂ ਨੂੰ ਸਮਰਪਿਤ ਹੋ ਕੇ, ਗੁਰੂ ਤਾਂ ਸੱਚਾਈ ਦੀ ਗੱਲ ਕਰਦਾ, ਗੁਰੂ ਤਾਂ ਕਹਿੰਦਾ ਸੱਚੇ ਆਚਾਰ ਦੀ ਗੱਲ ਕਰੋ, ਕੋਈ ਹੇਰਾ ਫੇਰੀ ਨਾ ਕਰੋ, ਕੋਈ ਝੂਠ ਨਾ ਕਰੋ, ਕੋਈ ਫਰੇਬ ਨਾ ਕਰੋ। ਪਰ ਉੱਥੇ ਗੁਰੂ ਦੇ ਸਥਾਨ ਦੇ ਉੱਤੇ, ਗੁਰੂ ਦੇ ਹੀ ਕਰਤੱਵ ਦੇ ਉੱਤੇ ਇਸ ਕਿਸਮ ਦਾ ਝੂਠ ਪਖੰਡ ਬੋਲਿਆ ਜਾ ਰਿਹਾ। ਇਹ ਗੱਲ ਬੜੀ ਦੁਖਦਾਈ ਆ ਔਰ ਬੜੀ ਮੰਦਭਾਗੀ ਗੱਲ ਆ। ਇਹ ਗੱਲ ਨਹੀਂ ਇਸ ਤਰ੍ਹਾਂ ਹੋਣੀ ਚਾਹੀਦੀ, ਸਾਫ਼ ਹੋਣੀ ਚਾਹੀਦੀ ਆ, ਸੱਚਾਈ ਤੇ ਆਧਾਰਿਤ ਹੋਣੀ ਚਾਹੀਦੀ ਹੈ।
ਜੀ ਡਾਕਟਰ ਢਿੱਲੋਂ, ਜਿਹੜਾ ਇਹ ਸਾਰਾ ਘਟਨਾਕ੍ਰਮ ਹੁਣ ਚੱਲ ਰਿਹਾ ਹੈ ਇਹਦੇ ਵਿੱਚ ਦੋ ਥਾਟਸ ਨਜ਼ਰ ਆਉਂਦੇ ਨੇ। ਇੱਕ ਤਾਂ ਇਹ ਕਿ ਜਿਵੇਂ ਵਿਰੋਧ ਦੀ ਲਾਈਨ ਪਾਕਿਸਤਾਨ ਦੇ ਖਿਲਾਫ ਲਈ ਗਈ ਹੈਗੀ ਹੈ ਕੇਂਦਰ ਸਰਕਾਰ ਵੱਲੋਂ, ਪਹਿਲਾਂ ਵੀ ਜਿਹੜੀ ਬਿਆਨਬਾਜ਼ੀ ਸੀ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੁਣ ਖੁੱਲ੍ਹ ਕੇ ਕਿਹਾ ਗਿਆ ਕਿ ਮੈਂ ਤਾਂ ਜੀ ਇਨਵਾਈਟ ਵੀ ਉਹਨਾਂ ਨੇ ਐਕਸੈਪਟ ਨਹੀਂ ਕੀਤਾ ਕਿ ਅੱਤਵਾਦ ਉਹ ਫੈਲਾਉਂਦੇ ਆ, ਇਸ ਕਰਕੇ ਮੈਂ ਉੱਧਰ ਨਹੀਂ ਜਾਣਾ ਹੈਗਾ। ਪਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਪੱਖ ਦੀ ਗੱਲ ਕਰਦੇ ਹਾਂ, ਤੁਸੀਂ ਵੀ ਮੈਂਸ਼ਨ ਕੀਤਾ ਹੈ ਕਿ ਬਾਰਡਰ ਜਿਹੜੀ ਖੋਲ੍ਹਣ ਦੀ ਲਾਈਨ ਹੈਗੀ ਆ ਉਹਦਾ ਪੰਜਾਬ ਨੂੰ ਫਾਇਦਾ ਹੋਊਗਾ, ਪੰਜਾਬ ਦਾ ਜਿਹੜੀ ਐਗਰੀਕਲਚਰ ਦੀ ਇੰਡਸਟਰੀ ਹੈਗੀ ਹੈ, ਕਿਸਾਨੀ ਹੈਗੀ ਹੈ, ਉਹ ਪ੍ਰਫੁੱਲਤ ਹੋਵੇਗੀ, ਪੰਜਾਬ ਦੀ ਜਿਹੜੀ ਸਾਂਝ ਹੈਗੀ ਹੈ ਦੋਵੇਂ ਪੰਜਾਬਾਂ ਦੀ ਉਹ ਆਪਸ ਦੇ ਵਿੱਚ ਵਧੇਗੀ। ਸੋ ਇਹਦਾ ਜਿਹੜਾ ਫਾਇਦਾ ਹੈਗਾ ਉਹ ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ ਹੋਣਾ। ਸੋ ਇਹ ਜਿਹੜੇ ਦੋ ਥਾਟ ਹੈਗੇ ਆ, ਇੱਕ ਥਾਟ ਨੈਗੇਟਿਵ ਥਾਟ ਜਿਹੜਾ ਹੈਗਾ ਪਾਕਿਸਤਾਨ ਦੇ ਖਿਲਾਫ ਉਹ ਸਰਕਾਰੀ ਦਰਬਾਰੇ ਪ੍ਰਚਾਰਿਆ ਜਾ ਰਿਹਾ ਹੈ, ਪਰ ਜਦੋਂ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ ਤੁਹਾਨੂੰ ਲੱਗਦਾ ਵੀ ਅੱਜ ਪੰਜਾਬ ਦੇ ਲੋਕਾਂ ਦੇ ਵਿੱਚ ਅਵੇਅਰਨੈਸ ਆ ਰਹੀ ਹੈ ਵੀ ਉਹ ਜਿਹੜੀ ਪ੍ਰੋ ਪੰਜਾਬ ਲਾਈਨ ਹੈਗੀ ਹੈ ਉਹਨੂੰ ਸਮਝਦੇ ਨੇ ਜਾਂ ਇਹ ਗੱਲ ਮਹਿਸੂਸ ਕਰਦੇ ਨੇ ਕਿ ਪੰਜਾਬ ਦੇ ਲਈ ਕੀ ਫਾਇਦਾ ਹੈਗਾ ਜਾਂ ਕੀ ਨੁਕਸਾਨ ਹੈਗਾ? ਦੇਖੋ, ਪੰਜਾਬ ਹੋਵੇ ਕਸ਼ਮੀਰ ਹੋਵੇ, ਸੈਂਟਰ ਦੀ ਪਾਲਿਸੀ ਉੱਥੇ ਚੱਲਦੀ ਹੈ, ਲੋਕਾਂ ਦੀਆਂ ਭਾਵਨਾਵਾਂ ਨਹੀਂ ਉੱਥੇ ਚੱਲਦੀਆਂ। ਉਹਨਾਂ ਭਾਵਨਾਵਾਂ ਨੂੰ ਨਕਾਰਿਆ ਜਾਂਦਾ, ਉਹਨਾਂ ਭਾਵਨਾਵਾਂ ਨੂੰ ਟੈਰਰਿਜ਼ਮ ਦੇ ਨਾਲ ਜੋੜਿਆ ਜਾਂਦਾ ਪੋਲੀਟੀਕਲੀ ਜੀ। ਤੋਂ ਇਸ ਕਿਸਮ ਦੀ ਪਾਲਿਸੀ ਹਮੇਸ਼ਾ ਇਹ ਦੋਨਾਂ ਸੂਬਿਆਂ ਦੇ ਵਿੱਚ ਚੱਲਦੀ ਹੈ। ਲੋਕਾਂ ਦੀਆਂ ਭਾਵਨਾਵਾਂ ਜ਼ਰੂਰ ਆ ਕਿ ਉਹ ਕਲਚਰਲੀ, ਲਿੰਗੁਇਸਟਿਕਲੀ ਉਹ ਪਾਕਿਸਤਾਨ ਦੇ ਨੇੜੇ ਆ, ਤੋਂ ਇਹ ਬਾਰਡਰ ਖੁੱਲ ਜਾਏਗਾ, ਇੱਕ ਦੂਜੇ ਨੂੰ ਮਿਲਣਗੇ, ਸਦਭਾਵਨਾ ਵਧੇਗੀ, ਵਪਾਰ ਦਾ ਦੋਨਾਂ ਧਿਰਾਂ ਨੂੰ ਫਾਇਦਾ ਹੋਏਗਾ, ਪਾਕਿਸਤਾਨ ਨੂੰ ਵੀ ਫਾਇਦਾ ਹੋਏਗਾ, ਇੱਧਰ ਜਿਹੜੇ ਨਾਰਥ ਇੰਡੀਆ ਦੇ ਵਿੱਚ ਲੋਕ ਰਹਿੰਦੇ ਉਹਨਾਂ ਨੂੰ ਵੀ ਉਹਦਾ ਫਾਇਦਾ ਹੋਏਗਾ ਜੀ। ਤੋਂ ਲੇਕਿਨ ਜਿਹੜੇ ਸਾਡੇ ਰੂਲਰ ਆ ਉਹਨਾਂ ਨੂੰ ਇਹ ਗੱਲ ਭੁਗਦੀ ਨਹੀਂ, ਖਾਸ ਤੌਰ ਦੇ ਉੱਤੇ ਜਿਹੜੇ ਰਾਈਟ ਵਿੰਗ, ਹਿੰਦੂ ਰਾਈਟ ਵਿੰਗ ਆਰਗੇਨਾਈਜੇਸ਼ਨ ਆ ਜੀ, ਉਹ ਕਿਸੇ ਵੀ ਕੀਮਤ ਤੇ ਇਹ ਸਦਭਾਵਨਾ ਨੂੰ ਸੈਬੋਟੇਜ ਕਰਨਗੇ। ਔਰ ਇਸ ਜਿਹੜਾ ਓਪਨ ਬਾਰਡਰ ਆ, ਆਪਸ ਦੇ ਵਿੱਚ ਜਿਹੜਾ ਮੇਲ ਮਿਲਾਪ ਆ, ਆਪਸ ਦੀ ਜਿਹੜੀ ਸਦਭਾਵਨਾ ਉਹ ਉਹਨਾਂ ਨੂੰ ਚੰਗੀ ਨਹੀਂ ਲੱਗਦੀ। ਉਹਨਾਂ ਨੂੰ ਸਿਰਫ ਕੁੜੱਤਣ ਹੀ ਚੰਗੀ ਲੱਗਦੀ ਆ ਔਰ ਉਹ ਕੁੜੱਤਣ ਨੂੰ ਲੈ ਕੇ ਇਹਨਾਂ ਚੀਜ਼ਾਂ ਨੂੰ ਹਮੇਸ਼ਾ ਸੈਬੋਟੇਜ ਕਰਦੇ ਆ ਜੀ। ਡਾਕਟਰ ਢਿੱਲੋਂ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਤੇ ਸਾਰੇ ਇਸ਼ੂ ਦੇ ਉੱਤੇ ਜਿਹੜਾ ਆਪਣਾ ਪੱਖ ਹੈਗਾ ਉਹ ਰੱਖਿਆ ਹੈਗਾ ਸਿੱਖ ਨੁਕਤਾ ਨਿਗਾਹ ਤੋਂ, ਜਿਵੇਂ ਤੁਸੀਂ ਆਲਵੇਜ਼ ਹਮੇਸ਼ਾ ਰੱਖਦੇ ਹੋ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈ ਹੈ ਇਸ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਿਵੇਂ ਕਿ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਹੋਰਾਂ ਨੇ ਦੱਸਿਆ ਹੈਗਾ, ਉਹ ਸਿੱਖ ਇਤਿਹਾਸਕਾਰ ਨੇ, ਚੰਡੀਗੜ੍ਹ ਤੋਂ ਸਾਡੇ ਨਾਲ ਫੋਨ ਲਾਈਨ ਤੇ ਬਣੇ ਸੀ, ਕਿ ਜਿਹੜਾ ਇਹਦਾ ਕ੍ਰੈਡਿਟ ਹੈਗਾ ਕਰਤਾਰਪੁਰ ਕੋਰੀਡੋਰ ਨੂੰ ਜਦੋਂ ਅਮਲੀ ਜਾਮਾ ਪਹਿਨਾਇਆ ਜਾਣਾ ਤਾਂ ਇਹਦਾ ਕ੍ਰੈਡਿਟ ਪਾਕਿਸਤਾਨ ਨੂੰ ਜਾਂਦਾ, ਪਾਕਿਸਤਾਨ ਨੂੰ ਦੇਣਾ ਬਣਦਾ, ਕਿਉਂਕਿ ਇਨੀਸ਼ੀਏਟ ਜਿਹੜੀ ਇਹ ਸਾਰੀ ਗੱਲ ਹੈਗੀ ਹੈ ਉੱਥੋਂ ਕੀਤੀ ਗਈ ਹੈ ਤੇ ਭਾਰਤ ਦੀ ਸਰਕਾਰ ਕੋਲ ਕਾਰਨਰ ਹੋਈ ਹੈ। ਭਾਰਤ ਦੀ ਸਰਕਾਰ, ਉਹਨਾਂ ਕੋਲ ਕੋਈ ਆਪਸ਼ਨ ਹੀ ਨਹੀਂ ਸੀ ਇਹਨੂੰ ਐਂਡੋਰਸ ਕਰਨ ਤੋਂ ਇਲਾਵਾ। ਸੋ ਜਿੱਥੇ ਇਹ ਇੱਕ ਪਾਰਟ ਹੈਗਾ, ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਖਣਾ ਹੋਵੇਗਾ ਕਿ ਜਦੋਂ ਡੀਟੇਲਸ ਇਹਦੀਆਂ ਡਿਸਕਸ ਹੁੰਦੀਆਂ ਨੇ ਜਾਂ ਜਦੋਂ ਐਕਚੁਅਲੀ ਐਗਜ਼ਿਸਟੈਂਸ ਦੇ ਵਿੱਚ ਆਉਂਦਾ ਕਰਤਾਰਪੁਰ ਕੋਰੀਡੋਰ, ਤਾਂ ਉਹਦੇ ਵਿੱਚ ਜਿਹੜੇ ਹੈਗੀਆਂ ਨੇ ਡੀਟੇਲਸ ਦੇ ਵਿੱਚ ਕੀ ਗੱਲਾਂ ਸਾਹਮਣੇ ਆਉਂਦੀਆਂ ਨੇ। ਸੋ ਜਿਹੜੀਆਂ ਆਉਣ ਵਾਲੀਆਂ ਡਿਵੈਲਪਮੈਂਟਸ ਵੀ ਹੋਣਗੀਆਂ ਉਹਨਾਂ ਤੇ ਵੀ ਨਜ਼ਰ ਰੱਖਾਂਗੇ ਤੇ ਤੁਹਾਡੇ ਨਾਲ ਵੀ ਵਿਚਾਰਾਂ ਦੀ ਸਾਂਝ ਪਾਉਂਦੇ ਰਹਾਂਗੇ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਕੱਲ ਨੂੰ ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਸਾਨੂੰ ਇਸ ਸ਼ੋਅ ਦੇ ਵਿੱਚੋਂ ਅੱਜ ਹੀ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।